हाँ जी अस्सलाम वालेकुम। ਉਹ ਸਿਆਣੇ ਆਂਦੇ ਨਾ ਕੁੱਤੇ ਖਾਣ ਜਲੇਬੀਆਂ ਤੇ ਪਰੌਤ ਭੁੱਖੇ ਰਹਿਣ। ਜਿਸ ਵਸੇਬ ਦੇ ਵਿੱਚ ਇਨਸਾਫ ਨਹੀਂ ਨਾ ਹੁੰਦਾ ਤੇ ਉੱਥੋਂ ਦੇ ਲੋਕਾਂ ਦੀ ਨਾ ਕੋਈ ਇੱਜ਼ਤ ਦਾ ਰਾਖਾ ਹੁੰਦਾ ਹੈ ਤੇ ਨਾ ਮਾਲ ਮੱਟੀ ਦਾ। ਉਹਨਾਂ ਲੋਕਾਂ ਦੇ ਨਾਲ ਫਿਰ ਜ਼ਬਰ ਤਰੋ ਤੇ ਖੋਹ ਖਿੰਦੀ ਹੁੰਦੀ ਹੈ ਤੇ ਉੱਥੇ ਫਿਰ ਕੁੱਤਿਆਂ ਹੀ ਜਲੇਬੀਆਂ ਖਾਣੀਆਂ ਨੇ। ਤੇ ਜਿਹੜੇ ਉੱਥੇ ਮਾਲਕ ਨੇ ਨਾ ਤੇ ਇੱਜ਼ਤਦਾਰ ਬੰਦੇ, ਉਹਨਾਂ ਨੂੰ ਤੇ ਰਾਹ ਜਾਂਦਿਆਂ ਕੋਈ ਅਸਲੇ ਦੇ ਜ਼ੋਰ ਤੇ ਬੰਦੂਕ ਦੇ ਜ਼ੋਰ ਤੇ ਕੋਈ ਪੈਸਾ ਧੇਲਾ ਲੁੱਟ ਲੈਂਦਾ ਤੇ ਕੋਈ ਲੀੜੇ ਖਿੱਚਦਾ ਤੇ ਕੋਈ ਚਾਦਰਾਂ ਖਿੱਚਦਾ ਤੇ ਭਾਵੇਂ ਉੱਥੇ ਨਾ ਕੋਈ ਬੰਨ੍ਹ ਕੇ ਸੁੱਟ ਛੱਡੇ। ਤੇ ਜਿੱਥੇ ਫਿਰ ਕਾਨੂੰਨ ਜਿਉਂਦਾ ਹੋਵੇ ਨਾ, ਤੁਸੀਂ ਵੇਖਿਆ ਹੀ ਹੋਣਾ ਵੀ ਪਿਛਲੀਆਂ ਦਿਨਾਂ ਤੋਂ ਸਾਡੇ ਨਾ ਖਾਸ ਕਰਕੇ ਲਹਿੰਦੇ ਪੰਜਾਬ ਦੇ ਵਿੱਚ ਵੀ ਚੋਰੀ ਡਕੈਤੀ ਘਟੀ ਹੈ। ਪਰ ਜਿਹੜੇ ਅਸੀਂ ਪਿੰਡਾਂ ਦੇ ਬੰਦੇ ਆ ਨਾ, ਜਿਨ੍ਹਾਂ ਮਾਲ ਡੰਗਰ ਤੇ ਮੱਝਾਂ ਰੱਖੀਆਂ ਨੇ, ਇਹਨਾਂ ਦਾ ਸਾਡਿਆਂ ਅਦਾਰਿਆਂ ਨਾਲ ਵੀ ਗਿਲਾ ਹੈ ਤੇ ਸਾਡੀ ਸਰਕਾਰ ਨਾਲ ਵੀ ਗਿਲਾ ਹੈ। ਪਹਿਲੋਂ ਤੇ ਆਂਦੇ ਹੁੰਦੇ ਸਨ ਵੀ ਅੱਖਾਂ ਨੂੰ ਤਾ ਦੇ ਲਵੋ, ਰਾਤ ਮਾਲ ਡੰਗਰ ਦੀ ਰਾਖੀ ਕਰ ਲਓ, ਚਲੋ ਮਾਲ ਡੰਗਰ ਬਚ ਜਾਣ। ਪਰ ਭਾਈ ਹੁਣ ਨਾ ਹੱਥਾਂ 'ਚ ਖੋ ਕੇ ਵੀ ਲੈ ਜਾਂਦੇ। ਤੇ ਸਾਡੇ ਅਦਾਰਿਆਂ ਨੂੰ ਚਾਹੀਦਾ ਵੀ ਜਿਹੜੇ ਚੋਰ ਨੇ ਨਾ ਮਾਲ ਡੰਗਰ ਤੇ, ਇਹਨਾਂ ਨੂੰ ਵੀ ਨੱਥ ਪਾਓ। ਇਹਨਾਂ ਨੂੰ ਨੱਥ ਉਦੋਂ ਹੀ ਪੈਣੀ ਹੈ ਜਦੋਂ ਇਹਨਾਂ ਰੱਸੇਗੀਰਾਂ ਨੂੰ ਵੀ ਪੈਣੀ ਹੈ। ਇੱਥੇ ਤੇ ਕਿਸੇ ਦੀ ਕੋਈ ਗੱਲ ਨਾ ਮੰਨੇ, ਕਿਸੇ ਦੇ ਆਖਿਆਂ ਕੋਈ ਵੋਟ ਨਾ ਦੇਵੇ ਤੇ ਉਹ ਆਂਦਾ ਅੱਜ ਨਾ ਧਿਆਨ ਨਾਲ ਸੌਣਾ ਹੀ, ਮੱਝ ਦੀ ਨਾ ਪੂਛਲ ਫੜ ਕੇ ਸੌਂਗੇ। ਤੇ ਜਿੱਥੇ ਸਰਕਾਰਾਂ ਜਿਉਂਦੀਆਂ ਹੋਣ ਨਾ, ਉਹ ਅੰਗਰੇਜ਼ ਦੌਰ ਦੀ ਗੱਲ ਸੁਣਾਉਂਦੇ ਨੇ। ਸਰਗੋਧੇ ਨਾ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਥਾਣੇਦਾਰ ਜਾ ਕੇ ਲੱਗ ਗਿਆ। ਉਹਨੂੰ ਪਤਾ ਸੀ ਇਲਾਕਾ ਕਿਵੇਂ ਦਾ। ਉਹਨੇ ਉੱਥੋਂ ਦੇ ਨਾ ਥਾਣੇ ਰੱਸੇਗੀਰ ਇਕੱਠੇ ਕੀਤੇ ਤੇ ਆਂਦਾ ਮਾਰ ਜੀ ਮੈਂ ਤੁਹਾਡੇ ਨਾ ਇਲਾਕੇ ਦੇ ਵਿੱਚ ਆ ਗਿਆ ਤੇ ਨਾ ਹੁਣ ਅੱਜ ਤੋਂ ਬਾਅਦ ਇੱਥੇ ਕਿਸੇ ਦਾ ਢੋਰ ਖੁੱਲ੍ਹਣਾ ਚਾਹੀਦਾ ਤੇ ਨਾ ਝੁੱਗਾ ਭੱਜਣਾ ਚਾਹੀਦਾ। ਉਹ ਆਂਦਾ ਛੋੜਾ ਤੈਨੂੰ ਨਾ ਐਵੇਂ ਬਲੇਖਾ ਲੱਗੀ ਵਦਾ ਹੈ, ਦੋ ਖੋਲੀਆਂ ਨਾ ਤੈਨੂੰ ਵੀ ਗਲਾ ਛੋੜਦਾ। ਉਹ ਮੁੰਡਿਆਂ ਨਾਲ ਆਂਦਾ ਇਹਨਾਂ ਨੂੰ ਨਾ ਇੱਥੇ ਲੰਮਿਆਂ ਪਾਓ। ਤੇ ਉਸ ਤੋਂ ਬਾਅਦ ਨਾ ਕਿਸੇ ਦਾ ਢੋਰ ਛੁੱਟਾ ਤੇ ਨਾ ਕਿਸੇ ਦਾ ਝੁੱਗਾ ਭੱਜਾ। ਉਸ ਥਾਣੇਦਾਰ ਨੇ ਨਾ ਫਿਰ ਬੱਕਰੀ ਦੇ ਗਾਲ 'ਚ ਕੈਂਠਾ ਪਾ ਕੇ ਸਿਵਲ ਲਾਈਨ ਥਾਣੇ ਦੇ ਬਾਹਰ ਰਾਤ ਕੱਢਦੀ ਸੀ। ਤੇ ਸਵੇਰ ਹੁੰਦਿਆਂ ਨਾ ਕਿਸੇ ਨੇ ਬੱਕਰੀ ਨੂੰ ਹੱਥ ਲਾਇਆ ਸੀ ਤੇ ਨਾ ਕੈਂਠੇ ਨੂੰ। ਤੇ ਜਿੱਥੇ ਸਰਕਾਰਾਂ ਫਿਰ ਜਿਉਂਦੀਆਂ ਹੋਣ ਨਾ, ਤੇ ਸਾਡੇ ਕਾਨੂੰਨ ਨੂੰ ਵੀ ਚਾਹੀਦਾ ਇਹਨਾਂ ਨੂੰ ਨਾ ਥੋੜ੍ਹੀ ਜਿਹੀ ਨੱਥ ਪਾਓ। ਇਹ ਤੇ ਕਿਸੇ ਦਾ ਨਹੀਂ ਵਹਿੰਦੇ ਵੀ ਕੋਈ ਵਿਚਾਰਾ ਕਿਸ ਮਜਬੂਰੀ ਨੂੰ ਡੰਗਰ ਸਾਂਭਣ ਡਿਆ ਹੈ, ਉਹਨੇ ਕਿਹੜੀ ਲੋੜ ਪੂਰੀ ਕਰਨੀ। ਤਾਂ ਸਾਡੇ ਕੋਲ ਪਿੰਡ ਨਾਲ ਉੱਥੋਂ ਹੀ ਨਾ ਰਾਤੀ ਇੱਕ ਜ਼ਿਮੀਂਦਾਰ ਦੀ ਮੱਝ ਚੋਰੀ ਹੋ ਗਈ ਹੈ। ਅੱਜ ਦੇ ਦੌਰ ਦੇ ਵਿੱਚ ਨਾ ਤੇ ਲੇਲੀ ਨਹੀਂ ਲਈ ਜਾਂਦੀ ਤੇ ਜਿੰਦੀ 7-8 ਲੱਖ ਰੁਪਈਏ ਦੀ ਇਸ ਦੌਰ ਦੇ ਵਿੱਚ ਮੱਝ, ਇੱਥੇ ਤੇ ਬੰਦੇ ਨਾ ਟੁੱਕਰ ਤੋਂ ਔਖੇ ਹੋਏ ਪਏ ਨੇ। ਇਹ ਤੇ ਅਗਲੇ ਦੀ ਸ਼ੈ ਨਾ ਜਾ ਕੇ ਕੱਖਾਂ 'ਚ ਰੋਲ ਦਿੰਦੇ ਨੇ, ਲੱਖਾਂ ਦੀ ਸ਼ੈ ਜਾ ਕੇ। ਇਹਨਾਂ ਨਹੀਂ ਵੇਖਣਾ ਵੀ ਡੰਗਰ ਸੂਣ ਵਾਲਾ ਹੈ, ਇਹ ਗੱਭਣ, ਇਹ ਕੀ ਹੈ। ਇਹਨਾਂ ਦੇ ਪਹਿਲੋਂ ਜਾ ਕੇ ਨਾ ਕਸਾਈਆਂ ਨਾਲ ਸਾਈਆਂ ਵਧਾਈਆਂ ਕੀਤੀਆਂ ਨੇ ਤੇ ਜਾ ਕੇ ਨਾ ਛੁਰੀ ਥੱਲੇ ਦੇਣਾ। ਤੇ ਫਿਰ ਤੁਸੀਂ ਸੁਣਿਆ ਹੋਣਾ ਵੀ ਜਿਸ ਪਿੰਡ ਦੇ ਵਿੱਚ ਚੋਰੀ ਕਰਨ ਨਾ, ਇੱਕ ਪਿੰਡ ਦੇ ਵਿੱਚ 4-4 ਚੋਰੀਆਂ ਇਕੱਠੀਆਂ ਕਰ ਲੈਂਦੇ ਨੇ। ਤੇ ਕਈ ਵਾਰੀ ਇਹਨਾਂ ਦੀਆਂ ਇਹੋ ਚੋਰੀਆਂ ਨੇ, ਇਹਨਾਂ ਦਾ ਲਾਲਚ ਇਹਨਾਂ ਨੂੰ ਮਰਵਾ ਦਿੰਦਾ, ਵਾਰ ਉੱਠ ਪੈਂਦੀ ਹੈ, ਲੋਕ ਇਹਨਾਂ ਨੂੰ ਫੜ ਲੈਂਦੇ। ਉਹ ਜਿਵੇਂ ਕੋਈ ਨਾ ਚੋਰ ਸਾਨੂੰ ਨਾ ਕਿਸੇ ਦਾ ਢੱਗਾ ਛੱਡ ਲਿਆ ਤੇ ਢੱਗਾ ਛੱਡ ਕੇ ਜਾਂਦੇ ਪਏ ਤੇ ਰਾਹ 'ਚ ਇੱਕ ਪਿੰਡ ਆਇਆ ਤੇ ਇੱਕ ਚੋਰ ਨੂੰ ਆਂਦੇ ਤੂੰ ਢੱਗਾ ਫੜ ਕੇ ਇੱਥੇ ਬਹੋ ਤੇ ਅਸੀਂ ਕੋਈ ਹੋਰ ਮਾਲ ਵੇਖ ਲਈਏ। ਉਹਨਾਂ ਚਿਰ ਪਿਛਲੇ ਪਿੰਡ ਦੀ ਵਾਰ ਚੜ੍ਹ ਗਈ। ਉਹਨਾਂ ਆ ਕੇ ਉਹਨੂੰ ਮਾਰਿਆ, ਕੁੱਟਿਆ, ਉਹਦੇ ਲੀੜੇ ਪਾੜ ਤੇ ਨਾਲੇ ਉਹਦੀਆਂ ਨਾਸਾਂ 'ਚ ਲਹੂ ਕੱਢਤਾ। ਉਹ ਜਦੋਂ ਦੂਸਰੇ ਚੋਰ ਆਏ ਨਾ ਤੇ ਆਉਂਦਿਆਂ ਨੂੰ ਢੱਗਾ ਕੋਈ ਨਹੀਂ। ਤੇ ਉਹਨੂੰ ਆਂਦੇ ਹਾਂ ਵੀ ਢੱਗਾ ਕਿੱਥੇ ਹੀ? ਆਂਦਾ ਮੈਂ ਢੱਗਾ ਵੇਚਤਾ। ਉਹ ਆਂਦੇ ਕਿੰਨੇ ਦਾ ਵੇਚਿਆ ਜੀ? ਆਂਦਾ ਲੱਗਦਿਆਂ ਦਾ ਵੇਚਤਾ, ਜਿੰਨੇ ਲੱਗੇ ਸਨ ਮੁੱਲ ਉਸੇ ਲੱਗੇ ਜੀ।